ਐਸੇ ਨੂੰ ਤੈਸਾ ਮਿਲੇ, ਸੁਣ ਲੈ ਰਾਜਾ ਭੀਲ, ਤੇ ਲੋਹੇ ਨੂੰ ਘੁੰਨ ਖਾ ਗਿਆ ਤੇ ਮੁੰਡਾ ਲੈ ਗਈ ਚੀਲ। ਪ੍ਰਦੇਸ਼ ਦੀ ਪੂਰੀ ਨਾਲੋਂ ਆਪਣੇ ਦੇਸ਼ ਦੀ ਅੱਧੀ ਚੰਗੀ। ਦੇਸ਼ ਆਪਣੇ ਦੀਆਂ ਵੱਲਾਂ ਨਾਲੋਂ ਟੁਕ ਟੁਕ ਤੁਮੇ ਖਾਈਏ, ਤੇ ਮਿੱਠੇ ਮੇਵੇ ਖਾਵਣ ਦੇ ਲਈ ਵੱਲ ਪ੍ਰਦੇਸ਼ ਨਾ ਜਾਈਏ। ਰਾਤੀ ਜਾਗੇ ਤੇ ਸ਼ਹਿਰ ਸਦਾਵੇਂ, ਤੇ ਰਾਤੀ ਜਾਗਣ ਕੁੱਤੇ ਹਾਂਜੀ ਤੈਥੀ ਉੱਤੇ। ਜੀ ਜੀ। ਬੂਆ ਸਾਈਆਂ ਦਾ ਮੂਲ ਨਾ ਛੱਡ ਦੇ, ਭਾਵੇਂ ਲੱਖ ਲੱਖ ਮਾਰਨ ਜੁੱਤੇ ਤੈਥੀ ਉੱਤੇ। ਤੇ ਅੱਧੀ ਰਾਤੀ ਉੱਠ ਟਾਉ ਟਾਉ ਕਰਦੇ, ਦਿਨੇ ਜਾ ਰੜਾਂ ਤੇ ਸੁੱਤੇ ਤੈਥੀ ਉੱਤੇ। ਵਾਹ। ਤੇ ਬੁੱਲੇ ਸ਼ਾਹ ਉੱਠ ਯਾਰ ਬਣਾਈਏ, ਮਤ ਬਾਜ਼ੀ ਲੈ ਜਾਣੀ ਕੁੱਤੇ ਤੈਥੀ ਉੱਤੇ। ਉਹ ਘੱਟ ਖਾ ਕੇ ਗੁਜ਼ਾਰਾ ਕਰਦਾ ਹੈ ਸਾਬਰਾਂ ਦੀ ਅਲਾਮਤ, ਉਹ ਰਾਤ ਨੂੰ ਜਾਗਦਾ ਹੈ ਜ਼ਾਹਦਾਂ ਦੀ ਅਲਾਮਤ, ਉਹ ਇੱਕ ਦਰਦਾ ਹੋ ਕੇ ਰਹਿੰਦਾ ਮਤਵੱਕਿਲੀਨ ਦੀ ਅਲਾਮਤ। ਹਾਂਜੀ, ਉਹ ਵਫਾਦਾਰੀ ਕਰਦਾ ਸਾਰੀ ਵਫਾਦਾਰਾਂ ਦੀ ਅਲਾਮਤ। ਜਵੇਦ ਇਕਬਾਲ ਕਾਲੋ ਸਾਹਿਬ ਕੋ ਮਾਜ਼ਰਤ ਜੀ ਫੇਰ ਕੇ ਅਸੀਂ ਉਹ ਗੱਲ ਮਤਲਬ ਜਿਵੇਂ ਮੁਹਾਵਰਾ ਤਾਂ ਇਸਤੇਮਾਲ ਕੀਤੀ, ਲੇਕਿਨ ਉਹਨਾਂ ਸਾਡਾ ਧਿਆਨ ਦਵਾਇਆ, ਉਹਨਾਂ ਦਾ ਬਹੁਤ ਸ਼ੁਕਰੀਆ ਜਨਾਬ। ਘਰ ਲੱਭ ਜੇ ਤੇ ਵਰ ਨਹੀਂ ਲੱਭਦਾ, ਤੇ ਜੇ ਵਰ ਲੱਭ ਜਾਏ ਤਾਂ ਫਿਰ ਘਰ ਨਹੀਂ ਲੱਭਦਾ। ਵਰ ਆਂਦੇ ਨੇ ਤੇ ਆਪਣੀ ਧੀ ਦੇ ਮੁਕਾਬਲ ਜਾਂ ਆਪਣੇ ਪੁੱਤਰ ਦੇ ਮੁਕਾਬਲ, ਯਾਨੀ ਧੀ ਜਵਾਨ ਜੱਕੀ ਸਿਹਤਮੰਦ ਅਕਲਮੰਦ ਖੂਬਸੂਰਤ ਇਸ ਤਰ੍ਹਾਂ ਹੀ ਮੁੰਡਾ, ਉਹਨੂੰ ਆਂਦੇ ਨੇ ਵਰ ਲੱਭ ਗਿਆ, ਯਾਨੀ ਲੜਕੀ ਦਾ ਜਾਂ ਲੜਕੇ ਦਾ ਸਹੀ ਜੋੜ ਲੱਭ ਗਿਆ। ਵਾਹ ਵਾਹ ਵਾਹ। ਬਿਸਮਿल्लाह रहमान रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला, अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਤਮਾਮ ਤਰ ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਪੰਜਾਬੀ ਹਲਕਿਆਂ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ, ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ, ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਤੇ ਤੁਹਾਡੀ ਗਾਈਡੈਂਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੀਆਂ ਦੋ ਬੜੀਆਂ ਹੀ ਪਿਆਰੀਆਂ ਧੀਆਂ ਜਿਹੜੀਆਂ ਕਿ ਸਾਡੀਆਂ ਪਰਮਾਨੈਂਟ ਵਿਊਅਰ ਵੀ ਨੇ, ਤੇ ਬੜੇ ਬੜੇ ਖੂਬਸੂਰਤ ਅਖਾਣ ਸਾਨੂੰ ਭਿਜਵਾਉਂਦੀਆਂ ਰਹਿੰਦੀਆਂ ਨੇ, ਬੜੇ ਬੜੇ ਪਿਆਰੇ ਕਮੈਂਟਸ ਕਰਦੀਆਂ ਨੇ, ਬੜੇ ਖੂਬਸੂਰਤ ਮਸ਼ਵਰੇ ਸਾਨੂੰ ਦਿੰਦੀਆਂ ਨੇ। ਉਹਨਾਂ ਨੇ ਸਾਨੂੰ ਇੱਕ ਅਖਾਣ ਅੱਜ ਭਿਜਵਾਇਆ ਹੈ। ਪਿਆਰਿਓ, ਮਾਡਲ ਟਾਊਨ ਲਾਹੌਰ ਦੇ ਵਿੱਚ ਰਹਿਣ ਵਾਲੀਆਂ ਸਾਡੀਆਂ ਇਹਨਾਂ ਦੋਵਾਂ ਧੀਆਂ ਦੇ ਨਾਂ ਨੇ ਫਾਇਜ਼ਾ ਖੁਰਮ ਸਾਹਿਬਾ ਤੇ ਅਬੀਰਾ ਮੁਕਰਮ ਸਾਹਿਬਾ। ਉਹਨਾਂ ਜਿਹੜਾ ਅਖਾਣ ਭਿਜਵਾਇਆ ਹੈ ਉਹ ਇਸ ਤਰ੍ਹਾਂ ਹੈ ਕਿ ਐਸੇ ਨੂੰ ਤੈਸਾ ਮਿਲੇ, ਸੁਣ ਲੈ ਰਾਜਾ ਭੀਲ, ਤੇ ਲੋਹੇ ਨੂੰ ਘੁੰਨ ਖਾ ਗਿਆ ਤੇ ਮੁੰਡਾ ਲੈ ਗਈ ਚੀਲ। ਸਾਡੀਆਂ ਧੀਆਂ ਨੇ ਪਿਆਰਿਓ ਸਾਥੋਂ ਇਹ ਮੰਗ ਕੀਤੀ ਹੈ ਵੀ ਇਸ ਅਖਾਣ ਦਾ ਮਤਲਬ ਵੀ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ, ਔਰ ਇਹਦੇ ਨਾਲ ਜੁੜੀ ਹੋਈ ਇੱਕ ਰਵਾਇਤ, ਇੱਕ ਕਹਾਣੀ, ਇੱਕ ਕਿੱਸਾ ਜਿਹੜਾ ਉਹ ਵੀ ਤੁਹਾਡੇ ਗੋਸ਼ੇ ਗੁਜ਼ਾਰ ਕਰੀਏ। ਪਿਆਰਿਓ, ਗੱਲ ਇੰਝ ਹੈ ਕਿ ਇੱਕ ਬੰਦਾ ਸੀ ਤੇ ਉਹਨੇ ਕੁਝ ਅਰਸੇ ਦੇ ਵਾਸਤੇ ਪਰਦੇਸ ਜਾਣਾ ਸੀ ਕਿਸੇ ਦੂਸਰੇ ਮੁਲਕ ਦੇ ਵਿੱਚ, ਤੇ ਉਸ ਕੀ ਕੀਤਾ, ਉਹਨੇ ਆਪਣੇ ਇੱਕ ਬੜੇ ਮੋਤਮਦ ਦੋਸਤ ਜਿਹੜੇ ਤੇ ਉਹਨੂੰ ਬੜਾ ਇਤਮਾਦ ਸੀ, ਉਹਦੇ ਕੋਲ ਆਪਣਾ ਕੁਝ ਟਨ ਲੋਹਾ ਸੀ, ਉਹਦੇ ਕੋਲ ਉਹ ਲੋਹੇ ਦਾ ਕੰਮ ਕਰਦਾ ਸੀ, ਲੋਹੇ ਦਾ ਵਪਾਰੀ ਸੀ। ਉਹਨੇ ਕੁਝ ਟਨ ਲੋਹਾ
ਆਪਣੇ ਇੱਕ ਦੋਸਤ ਕੋਲ, ਮੋਹਤਮਦ ਖਾਸ ਦੇ ਕੋਲ ਅਮਾਨਤ ਰਖਵਾ ਦਿੱਤਾ। ਤੇ ਉਹਨੇ ਆਖਿਆ ਕਿ ਯਾਰ ਜਦੋਂ ਮੈਂ ਪਿਛਾਂ ਪਰਤ ਕੇ ਆਵਾਂਗਾ ਖੈਰ ਨਾਲ, ਤੇ ਉਦੋਂ ਆ ਕੇ ਮੈਂ ਤੇਰੇ ਕੋਲੋਂ ਇਹ ਵਾਪਸ ਲੈ ਲਾਂਗਾ। ਸਾਹਿਬੋ, ਉਹ ਚਲਾ ਗਿਆ ਬਾਹਰ, ਬੈਰੂਨੇ ਮਮਾਲਿਕ, ਜਿੱਥੇ ਉਹਨੇ ਜਾਣਾ ਸੀ, ਪਰਦੇਸ ਟੁਰ ਗਿਆ। ਉੱਥੇ ਉਹ ਗਿਆ ਤੇ 5-6 ਮਹੀਨਿਆਂ ਦੇ ਵਾਸਤੇ ਸੀ, ਲੇਕਿਨ ਉਹਨੂੰ ਕੁਝ ਜ਼ਿਆਦਾ ਵਕਤ ਲੱਗ ਗਿਆ। ਪਿੱਛੇ ਜਿਹੜਾ ਉਹਦਾ ਦੋਸਤ ਸੀ, ਬੜਾ ਕਾਬਲੇ ਇਤਮਾਦ ਦੋਸਤ ਸੀ, ਲੇਕਿਨ ਉਹਨੇ ਸੋਚਿਆ ਕਿ ਉਹਨੇ ਹੋਰ ਵਾਪਸ ਆਉਣਾ ਹੈ ਕਿ ਨਹੀਂ, ਤੇ ਉਹਦੀ ਕੋਈ ਨੀਅਤ ਬਦ ਹੋ ਗਈ, ਉਹਨੇ ਉਹਦਾ ਲੋਹਾ ਵੇਚ ਖਾਧਾ। ਖੈਰ, ਜਦੋਂ ਉਹ ਬੰਦਾ ਵਾਪਸ ਪਰਤ ਆਇਆ ਤੇ ਉਹ ਆਪਣੇ ਦੋਸਤ ਦੇ ਘਰ ਗਿਆ, ਉਹਨੇ ਜਾ ਕੇ ਉਹਦੇ ਕੋਲੋਂ ਮੁਤਾਲਬਾ ਕੀਤਾ। ਉਹਨੇ ਆਖਿਆ ਯਾਰੋ, ਮੈਂ ਆਪਣੀ ਇੱਕ ਅਮਾਨਤ ਤੇਰੇ ਕੋਲ ਰੱਖ ਗਿਆ ਸਾਂ, ਤੇ ਉਹ ਮੇਰੀ ਭਾ ਅਮਾਨਤ ਜਿਹੜੀ ਹੈ ਉਹ ਮੈਨੂੰ ਪਰਤਾ ਦੇ। ਉਹ ਹੁਣ ਦੋਸਤ ਜਿਹੜਾ ਕਿ ਬੇਈਮਾਨ ਹੋ ਚੁੱਕਿਆ ਹੋਇਆ ਸੀ ਔਰ ਉਹਦਾ ਲੋਹਾ ਵੇਚ ਕੇ ਖਾ ਗਿਆ ਹੋਇਆ ਸੀ, ਉਹਨੇ ਅੱਗੋਂ ਉਹਨੂੰ ਪਰਤਾਵਾ ਦਿੱਤਾ। ਉਹਨੇ ਆਖਿਆ ਕਿ ਯਾਰ, ਲੋਹੇ ਨੂੰ ਤਾਂ ਘੁਣ ਖਾ ਗਿਆ ਸੀ, ਉਹਨੂੰ ਘੁਣ ਲੱਗ ਗਿਆ ਸੀ, ਕੀੜਾ ਲੱਗ ਗਿਆ ਸੀ, ਤੇ ਉਹ ਫਿਰ ਮੈਂ ਸਾਰਾ ਸੁਟਾਣਾ ਮੈਨੂੰ ਪਿਆ, ਉਹ ਤਾਂ ਜ਼ਾਇਆ ਹੋ ਗਿਆ ਸੀ ਸਾਰਾ। ਉਹ ਬੰਦਾ ਬੜਾ ਪਰੇਸ਼ਾਨ ਹੋਇਆ। ਉਹਨੇ ਆਖਿਆ ਯਾਰ, ਕਦੀ ਲੋਹੇ ਨੂੰ ਵੀ ਘੁਣ ਲੱਗਾ? ਉਹਨੇ ਆਖਿਆ ਜੀ ਲੱਗ ਗਿਆ, ਲੱਗਦਾ ਕਿਉਂ ਨਹੀਂ। ਖੈਰ, ਉਹ ਥੋੜ੍ਹੀ ਦੇਰ ਬੈਠਾ ਰਿਹਾ। ਉਹਨੇ ਜਾਣ ਲੱਗਿਆ ਨਾ ਆਪਣੇ ਦੋਸਤ ਨੂੰ ਆਖਿਆ ਕਿ ਯਾਰ, ਮੈਂ ਨਾ ਰਸਤੇ ਦੇ ਵਿੱਚ ਇੱਕ ਨਹਿਰ ਪੈਂਦੀ ਏ, ਅਤੇ ਮੈਂ ਸਫ਼ਰ ਕਰਕੇ ਦੂਰੋਂ ਆਇਆ ਵਾਂ ਅਤੇ ਥੱਕ ਗਿਆ ਵਾਂ, ਅਤੇ ਮੈਂ ਉੱਥੇ ਸੋਚਣਾ ਵਾਂ ਪਿਆ ਕਿ ਮੈਂ ਨਹਿਰ 'ਚ ਜ਼ਰਾ ਤਾਰੀ ਲਾ ਲਾਂ, ਅਤੇ ਮਿਹਰਬਾਨੀ ਕਰ ਅਤੇ ਆਪਣੇ ਪੁੱਤਰ ਨੂੰ ਜ਼ਰਾ ਮੇਰੇ ਨਾਲ ਘੱਲ ਦੇ, ਅਤੇ ਮੈਂ ਉੱਥੇ ਜ਼ਰਾ ਨਹਾ ਲਾਂਗਾ, ਅਤੇ ਮੇਰੇ ਕੱਪੜਿਆਂ ਦਾ ਇਹ ਧਿਆਨ ਰੱਖੇਗਾ ਤੇਰਾ ਬੱਚਾ। ਉਹਨੇ ਆਖਿਆ ਕੋਈ ਗੱਲ ਨਹੀਂ। ਉਹਨੇ ਜਨਾਬ ਆਪਣੇ ਪੁੱਤਰ ਨੂੰ ਉਹਦੇ ਨਾਲ ਭੇਜ ਦਿੱਤਾ। ਉਹ 2 ਦਿਨ, 3 ਦਿਨ, 4 ਦਿਨ, 5 ਦਿਨ ਲੰਘ ਗਏ ਅਤੇ ਉਸ ਬੰਦੇ ਦਾ ਬੱਚਾ ਵਾਪਸ ਨਾ ਆਇਆ। ਅਖੀਰ ਅੱਕ ਕੇ ਉਹਨੇ ਆਪਣੇ ਦੋਸਤ ਨੂੰ ਪੁੱਛਿਆ ਕਿ ਯਾਰ, ਉਹ ਮੇਰਾ ਮੁੰਡਾ ਤੂੰ ਨਾਲ ਲੈ ਗਿਆ ਸੈਂ ਵੀ ਮੈਂ ਤਾਰੀ ਲਾਣੀ ਹੈ, ਅਤੇ ਉਹ ਬਾਹਰ ਜ਼ਰਾ ਕੱਪੜਿਆਂ ਦਾ ਧਿਆਨ ਰੱਖੇਗਾ, ਅਤੇ ਉਹ ਮੇਰਾ ਮੁੰਡਾ ਵਾਪਸ ਆਇਆ ਹੀ ਨਹੀਂ, ਉਹ ਕਿੱਥੇ ਵੇ ਮੇਰਾ ਬੱਚਾ? ਉਸ ਆਖਿਆ ਯਾਰ, ਮੈਂ ਨਹਾਉਂਦਾ ਸਾਂ ਪਿਆ ਨਹਿਰ ਦੇ ਵਿੱਚ, ਅਤੇ ਤੇਰੇ ਬੱਚੇ ਨੂੰ ਤੇ ਚੀਲ ਚੁੱਕ ਕੇ ਲੈ ਗਈ ਹੈ, ਜਿਹਨੂੰ ਅਸੀਂ ਇੱਲ ਵੀ ਆਖਦੇ ਹਾਂ ਪੰਜਾਬੀ ਜ਼ੁਬਾਨ ਵਿੱਚ। ਉਹ ਬੰਦਾ ਬੜਾ ਹੈਰਾਨ ਹੋਇਆ। ਉਹਨੇ ਆਖਿਆ ਕਦੀ ਬੱਚੇ ਨੂੰ ਇੱਲ ਚੁੱਕ ਕੇ ਖੜ ਸਕਦੀ ਹੈ? ਚੰਗਾ ਭਲਾ ਮੇਰਾ 5-7 ਸਾਲ ਦਾ ਬੱਚਾ ਸੀ, ਕੋਈ ਛੋਟਾ ਤਾਂ ਨਹੀਂ ਸੀ, ਚੰਗਾ ਸਿਆਣਾ ਸੀ। ਉਹਨੇ ਆਖਿਆ ਬਸ ਲੈ ਗਈ ਹੈ, ਮੈਂ ਹੁਣ ਕੀ ਕਰ ਸਕਦਾ। ਖੈਰ, ਉਹ ਜਿਹੜਾ ਬੱਚੇ ਦਾ ਬਾਪ ਸੀ, ਉਹ ਵਕਤ ਦੇ ਬਾਦਸ਼ਾਹ ਕੋਲ, ਰਾਜੇ ਕੋਲ ਚਲਾ ਗਿਆ। ਉਹਨੇ ਜਾ ਕੇ ਸਾਰੀ ਸੂਰਤ ਹਾਲ ਸੁਣਾਈ। ਉਹਨੇ ਆਖਿਆ ਜੀ ਇਸ ਤਰ੍ਹਾਂ ਇੱਕ ਬੰਦਾ ਮੇਰੇ ਮੁੰਡੇ ਨੂੰ ਨਾਲ ਲੈ ਗਿਆ ਸੀ, ਅਤੇ ਹੁਣ ਉਹ ਮੇਰਾ ਬੱਚਾ ਪਰਤਾਂਦਾ ਹੀ ਨਹੀਂ ਪਿਆ। ਉਹਨੇ ਅਗਵਾਹ ਕਰਕੇ ਰੱਖਿਆ ਹੈ ਆਪਣੇ ਕੋਲ ਹਬਸੇ ਬੇਜਾ ਦੇ ਵਿੱਚ, ਅਤੇ ਵਾਪਸ ਨਹੀਂ ਕਰਦਾ ਮੇਰਾ ਮੁੰਡਾ। ਮੈਂ ਮੰਗਣਾ ਅਤੇ ਮੈਨੂੰ ਆਖਦਾ ਵੀ ਮੁੰਡਾ ਤੇਰਾ ਜਿਹੜਾ ਉਹਨੂੰ ਚੀਲ ਚੁੱਕ ਕੇ ਲੈ ਗਈ ਹੈ, ਅਤੇ ਮੁੰਡਾ ਮੇਰਾ ਚੰਗਾ ਭਲਾ ਪਠੋਰਾ ਜੀ, 7-8 ਸਾਲ ਦਾ, ਉਹਨੂੰ ਕਿਵੇਂ ਚੀਲ ਚੁੱਕ ਕੇ ਖੜ ਸਕਦੀ ਹੈ। ਰਾਜੇ ਨੇ ਉਹਨੂੰ ਤਲਬ ਕਰ ਲਿਆ। ਉਹਨੇ ਆਖਿਆ ਹਾਂ ਬਈ, ਇਹਦਾ ਮੁੰਡਾ ਤੂੰ ਲੈ ਗਿਆ ਸਾ ਨਾਲ? ਉਹਨੇ ਆਖਿਆ ਜੀ ਬਿਲਕੁਲ। ਅਤੇ ਉਹਨੇ ਆਖਿਆ ਕਿ ਤੂੰ ਹੁਣ ਕਿੱਥੇ ਵੇ ਇਹਦਾ ਮੁੰਡਾ? ਉਹਨੇ ਆਖਿਆ ਜੀ ਉਹਨੂੰ ਤਾਂ ਚੀਲ ਚੁੱਕ ਕੇ ਲੈ ਗਈ ਸੀ। ਉਹਨੇ ਆਖਿਆ ਕਿ ਕਦੀ ਚੀਲ ਚੁੱਕ ਕੇ ਬੱਚੇ ਨੂੰ ਖੜ ਸਕਦੀ ਹੈ 7-8 ਸਾਲ ਦਾ ਮੁੰਡਾ ਜਿਹੜਾ ਹੋਵੇ? ਅਤੇ ਬਾਦਸ਼ਾਹ ਨੂੰ ਉਸ ਬੰਦੇ ਨੇ ਜਵਾਬ ਦਿੱਤਾ। ਉਹਨੇ ਆਖਿਆ ਕਿ ਐਸੇ ਕੋ ਤੈਸਾ ਮਿਲੇ। ਸੁਣ ਲੈ ਰਾਜਾ ਭੀਲ, ਲੋਹੇ ਨੂੰ ਘੁਣ ਖਾ ਗਿਆ ਅਤੇ ਮੁੰਡਾ ਲੈ ਗਈ ਚੀਲ। ਉਹ ਬਾਦਸ਼ਾਹ ਨੇ ਆਖਿਆ ਇਹਦਾ ਕੀ ਮਤਲਬ ਹੈ? ਉਹਨੇ ਆਖਿਆ ਹਜ਼ੂਰ, ਗੱਲ ਇਹ ਵੇ ਕਿ ਮੈਂ ਇਹਦੇ ਕੋਲ ਲੋਹਾ ਅਮਾਨਤ ਰਖਵਾਇਆ ਸੀ, ਮੈਂ ਪਰਤ ਕੇ ਆਇਆ ਪਰਦੇਸ ਵਿੱਚੋਂ ਵਾਪਸ, ਅਤੇ ਇਹ ਮੈਨੂੰ ਆਖਦਾ ਵੀ ਤੇਰਾ ਟਣਾ ਦੇ ਹਿਸਾਬ ਨਾਲ ਜਿਹੜਾ ਲੋਹਾ ਸੀ ਉਹਨੂੰ ਤੇ ਘੁਣ ਲੱਗ ਗਿਆ ਸੀ, ਅਤੇ ਮੈਂ ਬਾਹਰ ਸੁਟਾ ਛੱਡਿਆ। ਰੇਜ਼ਾ ਰੇਜ਼ਾ ਹੋ ਗਿਆ ਸੀ, ਭੁਰ ਗਿਆ ਸੀ, ਪਾਊਡਰ ਬਣ ਗਿਆ ਸੀ ਲੋਹੇ ਦਾ। ਬਾਦਸ਼ਾਹ ਸਲਾਮਤ ਕਦੀ ਲੋਹੇ ਦਾ ਪਾਊਡਰ ਬਣ ਸਕਦਾ? ਉਸ ਰਾਜੇ ਆਖਿਆ ਨਹੀਂ, ਇਹ ਨਹੀਂ ਹੋ ਸਕਦਾ। ਅਤੇ ਉਹਨੇ ਆਖਿਆ ਮੁੰਡਾ ਇਹਦਾ ਜਿਹੜਾ ਉਹਨੂੰ ਵੀ ਚੀਲ ਨੇ ਕੋਈ ਨਹੀਂ ਚੁੱਕ ਕੇ ਖੜਿਆ, ਮੁੰਡਾ ਇਹਦਾ ਮੇਰੇ ਕੋਲ ਹੀ ਹੈ, ਪਹਿਲੇ ਇਹਦੇ ਕੋਲੋਂ ਮੇਰਾ ਲੋਹਾ ਵਾਪਸ ਦਿਵਾਓ ਮੈਨੂੰ। ਇਹ ਤਾਂ ਤੁਹਾਡੇ ਤਾਂ ਹੀ ਅੱਪੜ ਗਿਆ ਨਾ, ਅਤੇ ਮੈਂ ਤਾਂ ਬੈਠਾ ਆਇਆ ਸਾਂ ਕਿ ਫਿਰ ਵੀ ਮੇਰਾ ਦੋਸਤ, ਅਤੇ ਮੈਂ ਇਤਮਾਦ ਕਰਕੇ ਇਹਦੇ ਕੋਲ ਅਮਾਨਤ ਰੱਖ ਕੇ ਲੋਹਾ ਬਾਹਰ ਗਿਆ ਸਾਂ, ਅਤੇ ਇਹ ਪਿੱਛੋਂ ਮੇਰਾ ਲੋਹਾ ਹੀ ਡਕਾਰ ਗਿਆ।
खैर राजे नूं गल सारी समझ आ गई। उन्हें फौरी तौर पर उन्होंने आख्या कि इहदा लोहा वापस कर, तो जे वेच खादा ही तो फिर उहदी कीमत इहनूं दे। ते दूसरे नूं आख्या कि तूं बई इहदा मुंडा प्रताप वापस लिया। तो प्यारिओ, ये अखान उस वेले उस मौके ते बोलिया जाता है जदों किसी बड़े चलाक ते हुशियार बंदे नूं कोई उदों भी वध चलाक हुशियार अगों टक्कर जाए ना, तो फिर उत्थे उर्दू विच भी और पंजाबी विच भी बड़ा वरत्या जाता है। उर्दू दे विच भी ये अखान मुस्तामल है। ऐसे को तैसा मिले सुन ले राजा भील, लोहे को घुन खा गया और लड़का ले गई चील। उर्दू इस तरह बोलिया जाता है और पंजाबी दे विच इहनूं इस तरह असी इस्तेमाल करने अपनी माँ बोली च, जिस तरह के साडियां धीआं ने सानूं भिजवाया कि ऐसे नूं तैसा मिले सुन लै राजा भील, लोहे नूं घुन खा गया ते मुंडा लै गई चील। साहिबो आओ तुहाडे भिजवाए होए बाकी अखान लैके ते चलीए बाबा जी एहसान बाजवा होरां दे पिंड गखड़वाली, ते बाकी गल्लां बातां बाकी अपने विचार उत्थे ही चल के तुहाडे नाल सांझे करांगे। आओ साडे नाल। अस्सलाम वालेकुम जनाब बाजवा साहब। जी वालेकुम सलाम जनाब डॉक्टर साहब, की हाल है जी? ठीक ठाक? अल्लाह पाक दा एहसान जनाब, अल्लाह पाक दा करम, तुहाड़ियां दुआवां। जी जी। ते अज मेरी सरकार असीं तुहाडी हाज़री देण लई जी जी आ रहे सां ते तुहाडे पिंड वड़े आ। जी जी जी। ते ओ कुछ बीबियां खवातीन विचारियां कोई ना जी रोंदियां पियां जांदियां हन। ते खैर पिंड कोई ऐसा असल गल ਇਹ ਵੀ ਡਾਕਟਰ ਸਾਹਿਬ ਕੇ ਪਿੰਡਾਂ ਦੀ ਵਸੋਂ ਜਿਹੜੀ ਹੁੰਦੀ ਹੈ ਨਾ ਅੱਜ ਵੀ, जी ਜਦੋਂ ਕੋਈ ਇੱਕ ਧਿਰ ਦੁਖੀ ਹੁੰਦੀ ਹੈ ਤੇ ਸਾਰਾ ਪਿੰਡ ਹੀ ਦੁਖੀ ਹੁੰਦਾ ਹੈ। आया हाय ਉਹਦੀ ਵਜ੍ਹਾ ਹੈ ਵੀ ਇੱਕ ਤੇ ਇਹ ਵਜ੍ਹਾ ਹੈ ਪਿੰਡ ਦੀ ਕਿ ਅਸੀਂ ਸਾਰੇ ਇੱਕ ਪਿਓ ਦੀ ਔਲਾਦ ਆ ਬਾਬੇ ਗੱਖੜ ਦੀ, वाह ਜਿਨੇ ਗੱਖੜ ਵਾਲੀ ਜਿਹਦੇ ਨਾਂ ਤੋਂ ਪਿੰਡ ਪਿਆ। जी ਤੇ ਦੂਜਾ ਇਹ ਵੀ ਕਿ ਹਾਦਸਾ ਹੀ ਇੰਜ ਦਾ ਹੋਇਆ ਹੈ अच्छा ਕਿ ਬੱਚਾ ਇੱਕ ਗਿਆ ਸੀ ਯੂਨਾਨ ਜਾਣ ਵਾਸਤੇ, ਅੱਗੇ ਵੀ ਉਹਦੇ ਕੋਈ ਇੱਕ ਅੱਧਾ ਭਰਾ ਦੋ ਉੱਥੇ ਆਏ ਸਨ। अच्छा जी ਤੇ ਉਹ ਜਿਹੜਾ ਹਾਦਸਾ ਬੇੜੀ ਦਾ ਉਹ ਕਸ਼ਤੀ ਲਾਂਚ ਦਾ ਹੋਇਆ, आहा हा ਉਹਦੇ ਵਿੱਚ ਹੁਣ ਤੱਕ ਉਹਦਾ ਕੋਈ ਪਤਾ ਨਹੀਂ ਪਿਆ ਲੱਗਦਾ ਹਾਂਜੀ ਕਿ ਉਹ ਕੀ ਉਹਦੀ ਸੂਰਤ ਹੈ, ਨਾ ਕੋਈ ਮਤਲਬ बच गया या डुब ਬਚ गया। ਗਿਆ ਜਾਂ ਡੁੱਬ ਗਿਆ ਜਾਂ ਕੀ ਸੂਰਤ ਹੈ, ਤੇ ਬੜੀ ਪਰੇਸ਼ਾਨੀ ਬਣੀ ਹੈ। तो ਉਹ ਵਿਚਾਰਾ बाजवा साहब इसे तो ही ध्यान देना ना जी कि प्रदेश दी पूरी नालों अपने देश दी अद्धी चंगी। ਹਾਂਜੀ ਦੇਸ਼ ਵੇਖੋ ਨਾ ਜੀ, ਮੀਆਂ ਸਾਹਿਬ ਦਾ ਵੀ ਸ਼ੇਰ ਹੈ ਕਿ ਦੇਸ਼ ਆਪਣੇ ਦੀਆਂ ਵੱਲਾਂ ਨਾਲੋਂ ਟੁਕ ਟੁਕ ਤੁਮੇ ਖਾਈਏ आह ਤੇ ਮਿੱਠੇ ਮੇਵੇ ਖਾਵਣ ਦੇ ਲਈ ਵੱਲ ਪ੍ਰਦੇਸ਼ ਨਾ ਜਾਈਏ। ਵੇਖੋ ਨਾ ਸਾਡੀ ਧਰਤੀ ਜਿੱਥੇ 100% ਰਕਬੇ ਚ ਕਣਕ ਹੁੰਦੀ ਹੈ, ਫਸਲ ਹੁੰਦੀ ਹੈ, अल्हम्दुलिल्लाह ਸਾਡੇ ਹਾਕਮਾਂ ਨੇ, ਸਾਡੇ ਕੁਚੱਜੇ ਹਾਕਮਾਂ ਨੇ ਸਾਨੂੰ ਉੱਥੇ ਕੋ ਪੜਾ ਦਿੱਤਾ ਹੈ जी ਕਿ ਹਰ ਬੰਦਾ ਹਰ ਵੇਲੇ ਆਪਣਾ ਸਭ ਕੁਝ ਵੇਚ ਵੱਟ ਕੇ ਇਸ ਮੁਲਕ ਨੂੰ ਛੱਡਣ ਲਈ ਤਿਆਰ ਹੈ। आया ਔਰ ਇਹ ਲੋਕਾਂ ਨੂੰ ਜ਼ਾਹਰੇ ਟੁੱਕਰ ਇੱਥੇ ਨਹੀਂ ਲੱਭਦਾ, ਰੋਜ਼ਗਾਰ ਨਹੀਂ ਲੱਭਦਾ, ਤੇ ਵਿਚਾਰੇ ਮਜ਼ਦੂਰੀ ਨੂੰ ਜ਼ਾਹਰੇ ਭੈਣਾ ਭਰਾ ਵਿਆਹਣੇ ਵੱਡੇ ਛੋਟੇ हाजी ਜ਼ਿੰਦਗੀ ਦੇ ਸਾਰੇ ਮਰਨੇ ਪਰਨੇ ਸਾਰੇ ਕੰਮ ਕਰਨੇ, ਤੇ ਉਹ ਫਿਰ ਮਜਬੂਰਨ ਲੋਕ ਜਿਹੜੇ ਨੇ ਇਸ ਤਰ੍ਹਾਂ ਵਿਚਾਰੇ ਜਾ ਕੇ ਤੇ ਡੈਂਕੀਆਂ ਲਾ ਕੇ ਤੇ ਉਹ ਜਿਹੜੀ ਪਰੇਸ਼ਾਨੀ ਦੇ ਵਿੱਚੋਂ ਅੱਗੋਂ ਜਿਹੜੇ ਬੇੜੀਆਂ ਵਾਲੇ ਨੇ ਉਹ ਵੀ ਹਰਾਮਜ਼ਾਦੇ ਨੇ, ਉਹ ਜਿਹੜੀ ਬੇੜੀ 'ਚ 20-25 ਬੰਦੇ ਬਹਿੰਦੇ ਨੇ ਉਹਦੇ 'ਚ 150 ਬੰਦਾ ਬਿਠਾ ਲੈਂਦੇ ਨੇ अस्तगफुर ਹਾਂਜੀ। अस्तगफुर ਔਰ ਉਹ ਫਿਰ ਡੋਲ ਦੀ ਲੱਗੀ ਜਾਂਦੀ ਹੈ ਤੇ ਉਹਦੇ ਬਾਅਦ ਨਾਲ ਫਿਰ ਅੱਗੇ ਸਮੁੰਦਰ ਦੀਆਂ ਛੱਲਾਂ ਹਾਂਜੀ, ਉਹਦਾ ਕਾਹਦਾ ਪਤਾ ਹੁੰਦਾ ਕਿਹੜੇ ਵੇਲੇ ਹਵਾ ਨੇ ਛੱਲ ਮਾਰਨੀ ਹੈ ਤੇ ਉਲਟਾ ਦੇਣੀ ਹੈ, ਤੇ ਅੱਗੇ ਤੇ ਫਿਰ ਥੱਲੇ ਕਿੰਨੇ ਮੀਲਾਂ ਤੱਕ ਡੰਗਿਆਈ ਹੁੰਦੀ ਹੈ, ਉਹਦੇ ਤੇ ਮਤਲਬ ਇਹ ਲਾਸ਼ ਵੀ ਲੱਭਣਾ ਬੜਾ ਔਖਾ ਕੰਮ ਹੈ, ਤੇ ਬੜੀ ਦੁੱਖ ਵਾਲੀ ਇਹ ਖਬਰ ਹੈ। ਤੇ ਮਤਲਬ ਇਹ ਵੇ ਕਿ ਇਸੇ ਵਾਸਤੇ 4-5 दिन ਦਾ ਬੱਚਾ ਜਿਹੜਾ ਉਹਦਾ ਕੋਈ ਪਤਾ ਹੀ ਨਹੀਂ ਹੈ ਜਿਉਂ ਕੋਈ ਅੱਜ ਤੱਕ ਨਹੀਂ ਪਤਾ ਲੱਗਾ ਜੀ, ਵਿਚਾਰੇ ਬੜੇ ਪਰੇਸ਼ਾਨ ਨੇ। ਹਾਲਾਂ ਉਹਦੇ ਉੱਥੇ ਭਰਾ ਵੀ ਆਇਆ ਨਹੀਂ, ਉਧਰੋਂ ਵੀ ਉਹ ਪਤਾ ਕਰ ਰਹੇ ਨੇ, ਕੋਈ ਸੂਹ ਨਹੀਂ ਲੱਗੀ ਉਹ ਕਿਹੜੀ ਹਾਲਤ 'ਚ ਬਚਿਆ ਨਹੀਂ ਬਚਿਆ ਹਾਂਜੀ। ਤੇ ਜਿਹੜੇ ਬੰਦੇ ਉੱਥੇ ਕੋਈ ਖੁਰੇ ਕੋ ਕੱਢੇ ਸਨ, ਇਹਨਾਂ ਰੈਸਕਿਊ ਕੀਤੇ ਸਨ, ਉਹਨਾਂ ਵਿੱਚੋਂ ਨਹੀਂ ਹਾਂਜੀ। तो इस वास्ते बड़ी परेशानी बनी है, बेचारे अठे पैर ਵੇਖੋ ਨਾ ਬੰਦਾ ਫੌਤ ਹੋ ਜਾਏ ਉਹਨੂੰ ਆਪਣੀ ਹੱਥੀ ਕੋ ਦਫਨਾ ਲੇ,
ਉਹ ਸਬਰ ਆ ਜਾਂਦਾ ਮਾਪਿਆਂ ਨੂੰ ਜੀ ਹਾਂਜੀ। ਲੇਕਿਨ ਜਦੋਂ ਇਹੋ ਜੀ ਸੂਰਤ ਹੋਵੇ ਤੇ ਬੰਦਾ ਯੱਕੋ ਤੱਕਿਆਂ ਦੇ ਵਿੱਚ ਤੇ ਫਿਰ ਰੋਣ ਤੋਂ ਇਲਾਵਾ ਕੀ ਹੁੰਦਾ ਹਾਂਜੀ। ਉਹ ਬਹੁਤ ਦੁੱਖ ਵਾਲੀ ਗੱਲ ਹੈ ਜੀ। ਇਸੇ ਵਾਸਤੇ ਲੋਕੀ ਕਹਿੰਦੇ ਨੇ ਕਿ ਦੇਸ਼ ਦੀ ਪ੍ਰਦੇਸ਼ ਦੀ ਜਿਹੜੀ ਪੂਰੀ ਰੋਟੀ ਇਹਨਾਂ ਦੀ ਉਹਦੇ ਨਾਲੋਂ ਦੇਸ਼ 'ਚ ਰਹਿ ਕੇ ਅੱਧੀ ਖਾ ਲਓ ਹਾਂਜੀ। ਤੇ ਪ੍ਰਦੇਸ਼ ਦੇ ਵੇਖੋ ਨਾ ਦੁੱਖ ਵੀ ਬੜੇ ਹੁੰਦੇ ਨੇ। ਵਾਹ ਵਾਹ। ਤੇ ਵੇਖੋ ਇਹ ਗੱਲ ਹੁਣ ਸਦਾ ਇਹਨਾਂ ਦੀ ਔਲਾਦ ਨੂੰ ਮਾਪਿਆਂ ਨੂੰ ਨਹੀਂ ਭੁੱਲਣੀ ਹਾਂਜੀ, ਕਦੇ ਵੀ ਨਹੀਂ ਭੁੱਲਣੀ। ਤੇ ਅੱਲਾ ਸੋਹਣਾ ਉਹਨਾਂ ਵਾਸਤੇ ਕੋਈ ਬਿਹਤਰ ਸੂਰਤ ਅੱਲਾਹ ਪਾਕ ਕਰਮ ਕਰੇ, ਆਸਾਨ ਕਰੇ। ਲਓ ਜੀ ਪਿਆਰੇ ਵੇਖਣ ਵਾਲਿਓ, ਅਖਾਣ ਵੀ ਤੁਸੀਂ ਸਮਾਤ ਫਰਮਾਇਆ ਬਈ ਪ੍ਰਦੇਸ਼ ਦੀ ਪੂਰੀ ਨਾਲੋਂ ਆਪਣੇ ਦੇਸ਼ ਦੀ ਅੱਧੀ ਚੰਗੀ। ਸਾਹਿਬੋ ਤੁਸੀਂ ਵੇਖੋ ਕਿੱਡੇ ਦੁੱਖ ਵਾਲੀ ਗੱਲ ਹੈ ਕਿ ਅਸੀਂ ਬਾਜਵਾ ਸਾਹਿਬ ਦੀ ਖਿਦਮਤ ਵਿੱਚ ਤੁਹਾਡੇ ਅਖਾਣ ਲੈ ਕੇ ਤੇ ਹਾਜ਼ਰ ਹੋਣ ਲਈ ਆ ਰਹੇ ਸਾਂ, ਤੇ ਅਸੀਂ ਜਿਸਲੇ ਪਿੰਡ ਵੜੇ ਹਾਂ ਤੇ ਕੁਝ ਖਵਾਤੀਨ ਵਿਚਾਰੀਆਂ ਵੈਨ ਕਰਦੀਆਂ ਰੋਂਦੀਆਂ ਜਾ ਰਹੀਆਂ ਸਨ। ਅਸੀਂ ਉੱਥੋਂ ਗਵੇੜ ਲਾ ਲਿਆ ਸੀ ਕਿ ਪਿੰਡ 'ਚ ਕੋਈ ਮਾਤਮ ਸ਼ਤਮ ਹੋ ਗਿਆ, ਕੋਈ ਸ਼ਾਇਦ ਕੋਈ ਵਫਾਤ ਪਾ ਗਿਆ ਜਾਂ ਕੋਈ ਸਾਨਹਾ ਗੁਜ਼ਰਿਆ ਜਿਹੜਾ ਖਵਾਤੀਨ ਵਿਚਾਰੀਆਂ ਰੋਂਦੀਆਂ ਨੇ ਪਈਆਂ। ਤੇ ਬਾਜਵਾ ਸਾਹਿਬ ਫਿਰ ਦੱਸਿਆ ਵੀ ਸਾਡੇ ਪਿੰਡ ਦਾ ਮੁੰਡਾ ਸੀ ਨੌਜਵਾਨ, ਤੇ ਇਹ ਜਿਹੜੀ 2-3 ਦਿਨ ਪਹਿਲੇ ਯੂਨਾਨ ਦੇ ਵਿੱਚ ਬੇੜੀ ਡੁੱਬ ਗਈ ਹੈ, ਉਹਦੇ ਵਿੱਚ ਉਹ ਮੁੰਡਾ ਵੀ ਸੀ ਤੇ ਉਹ ਲੱਭਾ ਨਹੀਂ ਅੱਜ ਤੱਕ। ਜਿਹੜੇ ਰੈਸਕਿਊ ਕਰਕੇ ਉੱਥੋਂ ਦੀਆਂ ਟੀਮਾਂ ਨੇ ਕੋਈ 47 ਦੇ ਕਰੀਬ ਲੋਕ ਬਚਾ ਲਏ ਨੇ ਜਿਨ੍ਹਾਂ ਦੀਆਂ ਜਾਨਾਂ ਬਚ ਗਈਆਂ ਨੇ, ਉਹਨਾਂ ਦੇ ਵਿੱਚ ਉਹ ਸ਼ਾਮਲ ਨਹੀਂ। ਹੁਣ ਪਿਆਰੇ ਉੱਥੇ ਕਿੰਨੇ ਡੁੱਬ ਗਏ ਨੇ, ਇਹਦਾ ਹੁਣ ਤਾਈਂ ਸਾਡੇ ਹੁਕਮਰਾਨਾਂ ਦੇ ਕੋਲ ਵੀ ਕੋਈ ਪੱਕਾ ਠੋਕ ਜਵਾਬ ਕੋਈ ਨਹੀਂ। ਸਾਹਿਬੋ ਉੱਥੇ ਸਾਡੀ ਜਿਹੜੀ ਅੰਬੈਸੀ ਹੈ ਉਹ ਕੀ ਕਰ ਰਹੀ ਹੈ, ਇਹਦੇ ਬਾਰੇ ਵੀ ਕੁਝ ਵਾਜ਼ਹ ਨਹੀਂ ਹੋ ਰਿਹਾ। ਸਾਨੂੰ ਇਹ ਹੀ ਦੱਸਿਆ ਜਾ ਰਿਹਾ ਵੀ ਦਿਨ ਰਾਤ ਭੱਜ ਦੌੜ ਜਾਰੀ ਹੈ। ਸਾਹਿਬੋ ਇਨਸਾਨੀ ਸਮਗਲਿੰਗ ਇੱਕ ਅਜਿਹਾ ਅਲਮੀਆ ਹੈ ਜਿਹਦੇ ਉੱਤੇ ਸਾਡੇ ਹੁਕਮਰਾਨ ਅੱਜ ਤਾਈਂ ਕਾਬੂ ਨਹੀਂ ਪਾ ਸਕੇ। ਉਂਝ ਤੇ ਆਵਾਮ ਦੇ ਸਾਰੇ ਹੀ ਮਸਾਇਲ ਜਿਹੜੇ ਨੇ ਉਹ ਲਾਯਨਹਲ ਨੇ। ਕਿਹੜਾ ਮਸਲਾ ਸਾਡਾ ਹੱਲ ਕਰਕੇ ਸਾਡੇ ਹੁਕਮਰਾਨਾਂ ਸਾਨੂੰ ਦਿੱਤਾ ਹੈ? ਕਿਸੇ ਪਾਸਿਓਂ ਵੀ ਆਵਾਮ ਨੂੰ ਸੁੱਖ ਕੋਈ ਨਹੀਂ, ਹੁਕਮਰਾਨ ਤੇ ਮੌਜਾਂ ਹੀ ਕਰਨ ਡੇ ਨੇ। ਲੇਕਿਨ ਤੁਸੀਂ ਦੇਖੋ ਨਾ ਕਿ ਇਨਸਾਨੀ ਸਮਗਲਿੰਗ FIA ਦਾ ਐਡਾ ਵੱਡਾ ਡਿਪਾਰਟਮੈਂਟ ਬਣਿਆ ਹੈ। ਇਸ ਤੋਂ ਇਲਾਵਾ ਸਰਕਾਰ ਦੇ ਹੋਰੇ ਕਿੰਨੇ ਕੁ ਮਹਿਕਮਾ ਜਾਤ ਨੇ, ਲੇਕਿਨ ਇਹ ਅਜਿਹਿਆਂ ਲੋਕਾਂ ਨੂੰ ਅੱਜ ਤਾਈਂ ਨਹੀਂ ਫੜ ਸਕੇ ਜਿਹੜੇ ਲੋਕਾਂ ਦੇ ਬਾਲਾਂ ਨੂੰ ਲੱਖਾਂ ਰੁਪਏ ਵੀ ਲੈਂਦੇ ਨੇ ਔਰ ਬਾਹਰ ਦੇ ਸੁਨਹਿਰੀ ਮੁਸਤਕਬਲ ਦੇ ਲਾਲਚ ਦੇ ਕੇ ਸੁਫਨੇ ਵਹਾ ਕੇ ਤੇ ਜਾ ਕੇ ਉਹਨਾਂ ਨੂੰ ਮੌਤ ਦੇ ਖੂਹ 'ਚ ਸੱਟ ਦਿੰਦੇ। ਪਿਆਰਿਓ ਹੁਣ ਜਿਹਦਾ ਪੁੱਤਰ ਮਰ ਜਾਏ, ਬਾਜਵਾ ਸਾਹਿਬ ਫਰਮਾਇਆ ਹੈ ਕਿ ਉਹਨੂੰ ਸਬਰ ਕਰਾਰ ਆ ਜਾਂਦਾ। ਇਹ ਜਿਹੜਾ ਨੌਜਵਾਨ ਉੱਥੇ ਪਾਣੀ 'ਚ ਡੁੱਬ ਗਿਆ ਸਮੁੰਦਰ ਦੇ ਵਿੱਚ, ਇਹਦੇ ਵਾਲੀ ਵਾਰਸ ਤੇ ਸਾਰੀ ਜ਼ਿੰਦਗੀ ਇਹੀ ਸੋਚਦੇ ਰਹਿਣਗੇ ਹੋਰੇ ਬਚ ਗਿਆ, ਹੋਰੇ ਸਮੁੰਦਰ ਦੇ ਵਿੱਚ ਕਿਸੇ ਟਾਪੂ ਤੇ ਜਾ ਚੜਿਆ ਹੋਵੇ, ਹੋ ਸਕਦਾ ਕਿਸੇ ਹੋਰ ਮੁਲਕ ਨਿਕਲ ਗਿਆ ਹੋਵੇ। ਯਾਨੀ ਉਹਨਾਂ ਨੂੰ ਕਰਾਰ ਹੀ ਨਹੀਂ ਆਉਣਾ ਕਿ ਮੁੰਡਾ ਸਾਡਾ ਬਚ ਗਿਆ ਜਾਂ ਮਰ ਗਿਆ ਜਾਂ ਉਹਦੇ ਨਾਲ ਬਣੀਆਂ ਕੀ। ਤੇ ਹੁਕਮਰਾਨ ਚੈਨ ਦੀ ਬੰਸਰੀ ਵਜਾ ਰਹੇ ਨੇ, ਮੌਜਾਂ ਲੱਗੀਆਂ ਹੋਈਆਂ। ਪਿਆਰਿਓ ਅਸੀਂ ਤੁਹਾਡੇ ਹਜ਼ੂਰ ਤੇ ਗੱਲ ਬਿਆਨ ਕੀਤੀ ਹੋਈ ਹੈ। ਆਪਣੇ ਹੁਕਮਰਾਨਾਂ ਅੱਗੇ ਵੀ ਸਾਡਾ ਤਰਲਾ ਹੈ ਕਿ ਖੁਦਾ ਵਾਸਤੇ ਇਹ ਇਨਸਾਨੀ ਸਮਗਲਨ ਦੀ ਜਿਹੜੀ ਲਾਹਨਤ ਹੈ ਇਹਦੇ ਉੱਤੇ ਕਾਬੂ ਪਾਇਆ ਜਾਏ। ਇਹ ਕੋਈ ਪਹਿਲਾ ਸਾਨਹਾ ਨਹੀਂ ਹੋਇਆ, ਆਏ ਦਿਨ ਅਸੀਂ ਖਬਰਾਂ ਸੁਣਨੇ ਆ। ਥੋੜੀ ਦੇਰ ਪਹਿਲੇ ਵੀ ਇੱਕ ਬੇੜੀ ਇਸ ਤਰ੍ਹਾਂ ਹੀ ਡੁੱਬੀ ਸੀ, ਉਹਦੇ 'ਚ ਵੀ ਦਰਜਨਾਂ ਬੰਦੇ ਪਾਕਿਸਤਾਨ ਦੇ ਮਰ ਗਏ ਸਨ। ਤੇ ਸਾਡੇ ਨੌਜਵਾਨਾਂ ਨੂੰ ਵੀ ਚਾਹੀਦਾ ਕਿ ਆਪਣੇ ਪਿਆਰੇ ਪਾਕਿਸਤਾਨ ਦੇ ਵਿੱਚ ਹੀ ਮਿਹਨਤ ਮੁਸ਼ੱਕਤ ਕਰਨ। ਬਾਜਵਾ ਸਾਹਿਬ ਦੀਆਂ ਗੱਲਾਂ ਵੇਖੋ ਨਾ ਕਿੰਨੀਆਂ ਦਨਾਈ ਵਾਲੀਆਂ ਹੁੰਦੀਆਂ ਨੇ। ਉਹਨਾਂ ਨੇ ਫਰਮਾਇਆ ਵੀ 100% ਰਕਬਾ ਸਾਡੇ ਪਾਕਿਸਤਾਨ ਦਾ ਅਜਿਹਾ ਹੈ ਜਿਹਦੇ ਤੇ ਗੰਦਮ ਕਾਸ਼ਤ ਹੁੰਦੀ ਹੈ। ਕਾਸ਼ਤਕਾਰੀ ਕਿਉਂ ਨਹੀਂ ਕਰਦੇ ਸਾਡੇ ਲੋਕ? ਕਿਉਂ ਬਾਹਰ ਜਾ ਕੇ ਧੱਕੇ ਖਾਂਦੇ ਨੇ? ਸਿਆਣੇ ਆਖਦੇ ਨੇ ਆਪਣੇ ਦੇਸ਼ ਦੀ ਜੁੱਤੀ ਚੰਗੀ ਪਰਦੇਸਾਂ ਦੇ ਤਾਜੋਂ। ਤੇ ਆਪਣੇ ਦੇਸ਼ 'ਚ ਰਹਿ ਕੇ ਮਿਹਨਤ ਕਰਨੀ ਚਾਹੀਦੀ ਹੈ। ਆਪਣੇ ਨਿਗਦਿਆਂ ਦੇ ਵਿੱਚ ਵੀ ਬੰਦਾ ਰਹਿੰਦਾ ਔਰ ਆਪਣੀ ਮਿੱਟੀ ਨੂੰ ਭਾਗ ਲਾਉਣ ਦੀ ਯਤਨ ਵੀ ਕਰਦਾ। ਬਾਜਵਾ ਸਾਹਿਬ ਬਾਬਾ ਫਰੀਦ ਸ਼ੂਗਰ ਮਿਲਜ਼ ਉਕਾੜਾ ਦੇ ਜਨਰਲ ਮੈਨੇਜਰ ਨੇ ਜਵੇਦ ਇਕਬਾਲ ਕਾਲੂ ਸਾਹਿਬ ਜੀ ਜੀ ਬੜੇ ਮਾਸ਼ਾਅੱਲਾ ਦਾਨਸ਼ਵਰ ਨੇ। ਔਰ ਸਾਡਾ ਇਹ ਮਾਣ ਹੈ ਵੀ ਸਾਡਾ ਵਲੌਗਸ, ਸਾਡਾ ਪ੍ਰੋਗਰਾਮ ਬੜੇ ਸ਼ੌਕ ਨਾਲ ਵੇਖਦੇ ਨੇ, ਸਾਨੂੰ ਕਮੈਂਟਸ ਭੇਜਦੇ ਨੇ, ਸਾਡੀ ਇਸਲਾਹ ਵੀ ਕਰਦੇ ਨੇ। ਕਿਤੇ ਕੋਈ ਸਾਡੇ ਕੋਲੋਂ ਕੋਈ
ਠੁੱਡਾ ਲੱਗ ਜੇ ਸਾਨੂੰ ਤੇ। ਜੀ 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 ਜੀ। ਉਦੋਂ ਅਸਾਂ ਇੱਕ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਤੁਸੀਂ ਮਾਸ਼ਾਅੱਲਾ ਜੋਸ਼ੇ ਖਿਤਾਬਤ ਚ ਰੌ ਚ ਬਹਿ ਕੇ ਕਹਿਤਾ ਵੀ ਇਹ ਕੁੱਤੇ ਵਾਂਗੂ ਜੀਭ ਲਮਕਾਈ ਫਿਰਦੇ ਨੇ। ਹਾਂਜੀ ਜੀ ਜੀ ਜੀ। ਤੇ ਉਹਨਾਂ ਨੇ ਥੋੜੀ ਜਿਹੀ ਇਹਦੇ ਚ ਨਾ ਜੀ ਸਹੀ ਕੀਤੀ ਹੈ ਸਾਡੀ। ਉਹਨਾਂ ਨੇ ਆਖਿਆ ਕਿ ਜੀ ਕੁੱਤਾ ਜਿਹੜਾ ਉਹ ਤੇ ਬੜਾ ਸਾਬਰ ਹੁੰਦਾ। ਹਾਂਜੀ ਹਾਂਜੀ। ਇਹ ਠੀਕ ਹੈ, ਚਲੋ ਇੱਕ ਬਚਪਨ ਤੋਂ ਕਹਾਣੀਆਂ ਚ ਸਾਂ ਪੜਿਆ ਗਰੀਡੀ ਡਾਗ, ਲੇਕਿਨ ਕੁੱਤੇ ਦੀਆਂ ਜਿੰਨੀਆਂ ਉਹ ਸਾਫ਼ ਨੇ ਜੀ ਜੀ ਜੀ, ਉਹ ਤਾਂ ਬੜੀਆਂ ਹੀ ਸਲਾਹਣਯੋਗ ਨੇ। ਹਾਂਜੀ। ਤੇ ਨਾਲ ਉਹਨਾਂ ਬਾਜਵਾ ਸਾਹਿਬ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਪਾਕ ਦਾ ਇੱਕ ਬੜਾ ਖੂਬਸੂਰਤ ਮਤ ਭਰਿਆ ਚੌਮਿਸਰਾ ਵੀ ਭਿਜਵਾਇਆ ਭਈ ਰਾਤੀ ਜਾਗੇ ਤੇ ਸ਼ੈਖ ਸਦਾਵੇਂ ਤੇ ਰਾਤੀ ਜਾਗਣ ਕੁੱਤੇ। ਹਾਂਜੀ ਤੈਥੀ ਉੱਤੇ ਜੀ ਜੀ। ਬੂਆ ਸਾਈਆਂ ਦਾ ਮੂਲ ਨਾ ਛੱਡ ਦੇ ਭਾਵੇਂ ਲੱਖ ਲੱਖ ਮਾਰਨ ਜੁੱਤੇ ਤੈਥੀ ਉੱਤੇ। ਹਾਂ। ਤੇ ਅੱਧੀ ਰਾਤੀ ਉੱਠ ਟਾਉ ਟਾਉ ਕਰਦੇ, ਦਿਨੇ ਜਾ ਰੜਾਂ ਤੇ ਸੁੱਤੇ ਤੈਥੀ ਉੱਤੇ। ਵਾਹ। ਤੇ ਬੁੱਲੇ ਸ਼ਾਹ ਉੱਠ ਯਾਰ ਬਣਾਈਏ, ਹਾਂ ਮਤ ਬਾਜ਼ੀ ਲੈ ਜਾਣੀ ਕੁੱਤੇ ਤੈਥੀ ਉੱਤੇ। ਇਹਦਾ ਵੀ ਜਰਾ ਤਰਜਮਾ ਕਰੋ ਸਰਕਾਰ। ਹਾਂਜੀ, ਰਾਤੀ ਜਾਗੇ ਤੇ ਕਰੇ ਇਬਾਦਤ ਤੇ ਸ਼ੈਖ ਸਦਾਵੇਂ। ਰਾਤੀ ਜਾਗੇ ਤੇ ਸ਼ੈਖ ਸਦਾਵੇਂ ਤੇ ਰਾਤੀ ਜਾਗਣ ਕੁੱਤੇ ਤੈਥੋਂ ਉੱਤੇ। ਉਹਨਾਂ ਕਿਹਾ ਕਿ ਬੁੱਲਿਆ ਤੂੰ ਰਾਤ ਨੂੰ ਜਾ ਕੇ ਤੇ ਮਤਲਬ ਅੱਲਾ ਅੱਲਾ ਕਰਨਾ ਤੇ ਤੈਨੂੰ ਇਹ ਵੀ ਬੜਾ ਮਾਣ ਤੇ ਘਮੰਡ ਹੋ ਗਿਆ ਕਿ ਤੂੰ ਸ਼ੈਖ ਹੋ ਗਿਆ। ਹਾਂਜੀ, ਤੇ ਰਾਤੀ ਦੇ ਕੁੱਤੇ ਵੀ ਜਾਗਦੇ ਨੇ। ਹਾਂਜੀ, ਤੇ ਮਤਲਬ ਇਹ ਵੇ ਕਿ ਉਹ ਮਾਲਕ ਦਾ ਦਰ ਮੂਲ ਨਾ ਛੱਡਦੇ ਭਾਵੇਂ 100 ਵਜਨ ਜੁੱਤੇ। ਹਾਂਜੀ, ਕਿ ਜਿੰਨਾ ਮਰਜ਼ੀ ਤੁਸੀਂ ਆ ਕੁੱਤੇ ਦੇ ਮੁਤਲਕ ਮਸ਼ਹੂਰ ਹੈ ਕਿ ਤੁਸੀਂ ਉਹਨੂੰ ਬੋਰੀ 'ਚ ਵੀ ਪਾ ਕੇ ਛੱਡਿਆ ਉਹਨੇ 10-15 ਕਿਲੋਮੀਟਰ ਦੂਰ ਤੇ ਉਹ ਫੇਰ ਜਨਾਬ ਪਰਤ ਕੇ ਆ ਜਾਂਦਾ ਜੀ। ਹਾਂਜੀ, ਤੇ ਮਤਲਬ ਇਹ ਹੈ ਕਿ ਉਹ ਐਡਾ ਵਫਾਦਾਰ ਹੈ। ਹਾਂਜੀ, ਕੁੱਤੇ ਦੇ ਮੁਤਲਕ ਹਜ਼ਰਤ ਬਾਜ ਦੀ ਬਸਤਾਮੀ ਰਹਿਮਤੁल्लाह ਅਲੈਹ ਦਾ ਕੌਲ ਹੈ ਕਿ ਬੰਦਿਆ ਜੇ ਤੂੰ ਬੰਦਾ ਨਹੀਂ ਬਣ ਸਕਦਾ ਤੇ ਕੁੱਤਾ ਹੀ ਬਣ ਜਾ। ਹਾਂਜੀ, ਔਰ ਉਹਨਾਂ ਦੱਸਿਆ ਕਿ ਕੁੱਤੇ ਵਿੱਚ 8 ਖੂਬੀਆਂ ਨੇ ਜਿਹੜੀਆਂ ਬੰਦੇ 'ਚ ਹੁੰਦੀਆਂ ਘੱਟ ਨੇ। ਉਹ ਘੱਟ ਖਾ ਕੇ ਗੁਜ਼ਾਰਾ ਕਰਦਾ ਹੈ ਸਾਬਰਾਂ ਦੀ ਅਲਾਮਤ ਹੈ। ਉਹ ਰਾਤ ਨੂੰ ਜਾਗਦਾ ਹੈ ਜ਼ਾਹਦਾਂ ਦੀ ਅਲਾਮਤ ਹੈ। ਉਹ ਇੱਕ ਦਰਦਾ ਹੋ ਕੇ ਰਹਿੰਦਾ ਹੈ ਮੁਤਵੱਕਿਲੀਨ ਦੀ ਅਲਾਮਤ ਹੈ। ਹਾਂਜੀ, ਉਹ ਵਫਾਦਾਰੀ ਕਰਦਾ ਸਾਰੀ ਵਫਾਦਾਰਾਂ ਦੀ ਅਲਾਮਤ ਹੈ। ਇਸ ਤਰ੍ਹਾਂ ਹੀ ਮਤਲਬ ਸਾਰੀ ਰਾਤ ਜਾਗਦਾ ਜ਼ਾਹਦਾਂ ਦੀ ਅਲਾਮਤ ਹੈ। ਬਹਰਹਾਲ ਕੁੱਤੇ ਦਾ ਜਿਹੜਾ ਮਾਮਲਾ ਨਾ ਜੀ ਅਸਾਂ ਵੇਖਿਆ ਕਿ ਉਹ ਵਫਾਦਾਰ ਹੈ। ਔਰ ਮੇਰੇ ਕੋਲ ਇੱਥੇ ਇੱਕ ਜਰਮਨ ਸ਼ੈਫਰਡ ਕੁੱਤਾ ਸੀ ਜੀ, ਉਹਨੂੰ ਉਹਦੇ ਕੁੱਤਿਆਂ ਨਾਲ ਲੜਿਆ ਤੇ ਉਹਦੇ ਜ਼ਖਮ ਬਣ ਗਏ ਤੇ ਉਹ ਕੈਂਸਰ ਦੀ ਸ਼ਕਲ ਬਣ ਗਈ। ਮੈਂ ਬੜੀ ਕੋਸ਼ਿਸ਼ ਕੀਤੀ ਉਹ ਠੀਕ ਨਾ ਹੋਏ। ਉਹ ਫਿਰ ਕੀੜੇ ਉਹਦੇ ਜੋ ਡਿੱਗਦੇ ਸਨ ਤੇ ਕੀੜੇ ਬਾਰ-ਬਾਰ ਡਿੱਗਦੇ ਸਨ ਤੇ ਉਹ ਜਨਾਬ ਨਾ ਜਗ੍ਹਾ ਤੇ ਬੜਾ ਸੂਰਤ-ਹਾਲ ਖਰਾਬ। ਤੇ ਉਹ ਅਖੀਰ ਮੈਂ ਨਾ ਬੜਾ ਦਿਲ ਤੇ ਪੱਥਰ ਰੱਖ ਕੇ ਤੇ ਉਹ ਮੁੰਡੇ ਇੱਕ ਕੋਲੋਂ ਉਹਨੂੰ ਉਹ ਜ਼ਹਿਰ ਮੰਗਵਾਈ ਉਹਨੂੰ ਪਾਣ ਲਈ। ਤੇ ਮੈਂ ਆਖਿਆ ਯਾਰ ਇਹਨੂੰ ਜ਼ਹਿਰ ਪਾ ਦੇ। ਔਰ ਉਹ ਜਦੋਂ ਜ਼ਹਿਰ ਖਾ ਕੇ ਤੇ ਜਨਾਬ ਗਰਦਨੀ ਖਾ ਕੇ ਤੇ ਡਿੱਗਿਆ ਤੇ ਉਸ ਵੇਲੇ ਵੀ ਪੌੜੀ ਚੜ ਕੇ ਮੇਰੀ ਪਹਿਲੀ ਪੌੜੀ ਤੇ ਆ ਕੇ ਮਰਿਆ ਸੀ। ਹਾਂਜੀ, ਤੇ ਮੈਂ ਉਹਦੇ ਤੇ ਇੱਕ ਨਜ਼ਮ ਵੀ ਲਿਖੀ ਮੇਰੇ ਟਾਈਮੀ। ਲੰਮੀ ਗੱਲ ਸੀ, ਮੈਂ ਰੋ ਪੈਣਾ ਜਦੋਂ ਵੀ ਉਹਦਾ ਜ਼ਿਕਰ ਕਰਨਾ। ਤੂੰ ਕੁੱਤਾ ਬੜਾ ਵਫਾਦਾਰ ਹੈ ਜੀ। ਹਾਂਜੀ, ਤੇ ਜਵੇਦ ਇਕਬਾਲ ਕਾਲੋ ਸਾਹਿਬ ਕੋ ਮਾਜ਼ਰਤ ਜੀ ਫੇਰ ਕੇ ਅਸੀਂ ਉਹ ਗੱਲ ਮਤਲਬ ਜਿਵੇਂ ਮੁਹਾਵਰਤਨ ਇਸਤੇਮਾਲ ਕੀਤੀ, ਲੇਕਿਨ ਉਹਨਾਂ ਸਾਡਾ ਧਿਆਨ ਦਵਾਇਆ। ਉਹਨਾਂ ਦਾ ਬਹੁਤ ਸ਼ੁਕਰੀਆ ਜਨਾਬ। ਵਾਹ ਜੀ। ਲਓ ਜੀ ਜਨਾਬ, ਜਵੇਦ ਇਕਬਾਲ ਕਾਲੋ ਸਾਹਿਬ ਤੁਹਾਡੇ ਹੁਕਮ ਦੀ ਤਾਮੀਲ ਵੀ ਅਸਾਂ ਕਰ ਦਿੱਤੀ ਹੈ ਤੇ ਬਾਜਵਾ ਸਾਹਿਬ ਨੇ ਬੜਾ ਨਖੇੜ ਕੇ ਜਿਹੜਾ ਤੁਸੀਂ ਚੌਮਿਸਰਾ ਭਿਜਵਾਇਆ ਉਹਦਾ ਵੀ ਤਰਜਮਾ ਸਾਨੂੰ ਸਾਡੇ ਵੇਖਣ ਵਾਲਿਆਂ ਨੂੰ ਸਮਝਾਇਆ। ਔਰ ਇਸ ਗੱਲ ਦੀ ਜਿਹੜੀ ਹੈ ਅਗੇਨ ਅਸੀਂ ਤੁਹਾਡੇ ਕੋਲੋਂ ਐਕਸਕਿਊਜ਼ ਕਰਨੇ ਆ। ਬਾਜਵਾ ਸਾਹਿਬ ਤੇ ਸਗੋਂ ਆਪਣੇ ਕੁੱਤੇ ਆਪਣੇ ਟਾਮੀ ਦੀ ਗੱਲ ਵੀ ਸੁਣਾਈ। ਕੁੱਤਾ ਤੇ ਬੜਾ ਵਾਕਈ ਵਫਾਦਾਰ ਹੁੰਦਾ ਹੈ। ਔਰ ਰੌ ਦੇ ਵਿੱਚ ਕਿਸੇ ਵੇਲੇ ਗੱਲਬਾਤ ਕਰਦੇ ਆ ਜਿਹੜਾ ਨਾ ਜੀ ਉਹ ਚੂੰਕਿ ਇੱਕ ਗਰੀਡੀ ਡੌਗ ਅਸੀਂ ਬਚਪਨ ਤੋਂ ਨਜ਼ਮ ਪੜ੍ਹੀ ਹੈ ਔਰ ਇਹ ਅਸੀਂ ਕਹਾਣੀ ਵੀ ਪੜ੍ਹੀ ਹੈ, ਇੰਗਲਿਸ਼ ਦੀ ਸਟੋਰੀ ਪੜ੍ਹੀ ਹੈ ਕਿ ਕੁੱਤਾ ਇੱਕ ਲਾਲਚੀ ਸੀ ਤੇ ਉਹ ਜਾ ਰਿਹਾ ਸੀ ਆਪਣੇ ਮੂੰਹ ਦੇ ਵਿੱਚ ਗੋਸ਼ਤ ਦਾ ਟੁਕੜਾ ਲੈ ਕੇ ਤੇ ਉਹ ਛੋਟਾ ਜਿਹਾ ਪੁੱਲ ਜਿਹਾ ਬਣਿਆ ਸੀ ਨਦੀ ਦੇ ਉੱਤੇ। ਉਹਦੇ ਉੱਤੋਂ ਜਿਸ ਵੇਲੇ ਉਹ ਗੁਜ਼ਰਿਆ ਤੇ ਉਹਨੇ ਪਾਣੀ ਦੇ ਵਿੱਚ ਆਪਣਾ ਹੀ ਅਕਸ ਵੇਖਿਆ ਤੇ ਉਹਨੇ ਕੀ ਵੇਖਿਆ ਕਿ ਅਕਸ ਦੇ ਵਿੱਚ ਜਿਹੜਾ ਕੁੱਤਾ ਉਹਦੇ ਮੂੰਹ 'ਚ ਟੁਕੜਾ ਹੈ ਗੋਸ਼ਤ ਦਾ। ਹਾਲਾਂਕਿ ਟੁਕੜਾ ਤੇ ਉਹਦੇ ਆਪਣੇ ਹੀ ਮੂੰਹ 'ਚ ਸੀ ਨਾ। ਉਹ ਹੁਣ ਝਪਟ ਕੇ ਉਸ ਕੁੱਤੇ ਕੋਲੋਂ ਗੋਸ਼ਤ ਦਾ ਟੁਕੜਾ ਖੋਹਣ ਲੱਗਾ ਤੇ ਉਹਦਾ ਆਪਣਾ ਵੀ ਪਾਣੀ ਦੇ ਵਿੱਚ ਢਹਿ ਪਿਆ। ਇਹ ਸਟੋਰੀ ਅਸਾਂ ਪੜ੍ਹੀ ਸੀ ਉਦੋਂ ਦੀ ਫਿਰ ਜ਼ਿਹਨ 'ਚ ਗੱਲ ਬੈਠ ਗਈ ਹੁੰਦੀ ਹੈ। ਬਚਪਨ ਦੀਆਂ ਗੱਲਾਂ ਜਿਹੜੀਆਂ ਨੇ ਉਹ ਤੁਹਾਨੂੰ ਪਤਾ ਜ਼ਿਹਨਾਂ ਦੇ ਵਿੱਚ ਨਕਸ਼ ਹੋ ਜਾਂਦੀਆਂ। ਤੇ ਕੁੱਤੇ ਨੂੰ ਅਸੀਂ ਲਾਲਚ ਦੀ ਅਲਾਮਤ ਹੀ ਸਮਝਦੇ ਆਏ ਹਾਂ। ਲੇਕਿਨ
ਜਿਵੇਂ ਬਾਜਵਾ ਸਾਹਿਬ ਦੱਸਿਆ ਕਿ ਉਹਦੇ ਵਿੱਚ ਐਸੀਆਂ ਸਿਫਾਤ ਨੇ 8 ਜਿਨ੍ਹਾਂ ਚੋਂ ਇੱਕ ਵੀ ਬੰਦੇ ਦੇ ਵਿੱਚ ਪੈਦਾ ਹੋ ਜਾਏ ਤੇ ਬੰਦਾ ਬਖਸ਼ ਕੱਤਦਾ। ਪਿਆਰਿਓ, ਵਫਾਦਾਰੀ ਛੋਟੀ ਸਿਫਤ। ਤੁਸੀਂ ਦੇਖੋ ਨਾ, ਮਾਲਕ ਕਿਸੇ ਵੇਲੇ ਕੁੱਤੇ ਨੂੰ ਮਾਰ ਵੀ ਦਿੰਦਾ, ਸੱਟ ਕੱਢ ਮਾਰਦਾ, ਕਿਸੇ ਵੇਲੇ ਰੋਟੀ ਨਹੀਂ ਦਿੰਦਾ, ਭੁੱਖਾ ਵੀ ਰਹਿ ਕੇ ਸਬਰ ਕਰਦਾ, ਕਦੀ ਬੂਹਾ ਛੱਡ ਕੇ ਨਹੀਂ ਜਾਂਦਾ। ਤੇ ਅਸੀਂ ਆਪਣੇ ਸੱਚੇ ਸਾਹਿਬ ਦੇ ਨਾਲ ਕਿੰਨੀ ਕੁ ਵਫਾਦਾਰੀ ਕਰਨੇ ਆ, ਇਹਦਾ ਸਬਕ ਤੇ ਸਾਨੂੰ ਵਾਕਈ ਕੁੱਤੇ ਕੋਲ ਸਿੱਖਣਾ ਚਾਹੀਦਾ। ਕਿ ਦੇਖੋ ਤੁਸੀਂ ਕਿ ਅੱਲਾਹ ਪਾਕ ਸੱਚੇ ਸਾਈਂ ਦਾ ਉਹਦੀਆਂ ਨਵਾਜ਼ਸ਼ਾਤ ਸਾਡੇ ਤੇ ਕਿੰਨੀਆਂ ਨੇ, ਔਰ ਸਾਡਾ ਪਰਤਾਵਾ ਉਹਦੀ ਬਾਰਗਾਹ ਦੇ ਵਿੱਚ ਕੈਸਾ ਹੈ। ਬਾਜਵਾ ਸਾਹਿਬ, ਬਟਾਲਾ ਸਾਡੇ ਇੰਡੀਆ ਭਾਰਤ ਦਾ ਸ਼ਹਿਰ ਹੈ, ਉੱਥੋਂ ਜਨਾਬ ਪ੍ਰਿੰਸ ਸੋਢੀ ਸਾਹਿਬ, ਹਾਂਜੀ ਹਾਂਜੀ, ਸਾਡੇ ਬੜੇ ਪਿਆਰੇ ਮਿੱਤਰ ਨੇ, ਸਾਡੇ ਦਰਸ਼ਕ ਨੇ, ਉਹਨਾਂ ਅਖਾਨ ਭਿਜਵਾਇਆ ਭਈ ਘਰ ਲੱਭ ਜੇ ਤੇ ਵਰ ਨਹੀਂ ਲੱਭਦਾ, ਤੇ ਜੇ ਵਰ ਲੱਭ ਜਾਏ ਤਾਂ ਫਿਰ ਘਰ ਨਹੀਂ ਲੱਭਦਾ। ਬੜੀ ਗੱਲ ਹੈ ਜੀ। ਵੇਖੋ ਨਾ, ਸਾਡਾ ਜਿਹੜਾ ਸਾਡੀ ਲੋਕ ਵਸੋਂ ਹੈ ਪੰਜਾਬ ਦੀ ਜੀ, ਇਹਦੇ ਅੰਦਰ ਬਹੁਤ ਜ਼ਿਆਦਾ ਕਦਰਾਂ ਕੀਮਤਾਂ ਦੀ ਜਿਹੜੀ ਪਾਲਣਾ ਸੀ ਨਾ, ਜਿਹੜੀ ਲੋਕ ਪੁਰਾਣੇ ਜ਼ਮਾਨੇ 'ਚ ਵਹਿੰਦੇ ਹੁੰਦੇ ਸਨ ਜੀ, ਜਦੋਂ ਰਿਸ਼ਤੇ ਕਰਨੇ ਤੇ ਵਰ ਲੱਭ ਜਾਏ ਤੇ ਘਰ ਨਹੀਂ ਲੱਭਦਾ। ਵਰ ਆਂਦੇ ਨੇ ਤੇ ਆਪਣੀ ਧੀ ਦੇ ਮੁਕਾਬਲ ਜਾਂ ਆਪਣੇ ਪੁੱਤਰ ਦੇ ਮੁਕਾਬਲ, ਯਾਨੀ ਧੀ ਜਵਾਨ, ਜੱਕੀ, ਸਿਹਤਮੰਦ, ਅਕਲਮੰਦ, ਖੂਬਸੂਰਤ, ਇਸ ਤਰ੍ਹਾਂ ਹੀ ਮੁੰਡਾ, ਉਹਨੂੰ ਆਂਦੇ ਨੇ ਵਰ ਲੱਭ ਗਿਆ, ਯਾਨੀ ਲੜਕੀ ਦਾ ਜਾਂ ਲੜਕੇ ਦਾ ਸਹੀ ਜੋੜ ਲੱਭ ਗਿਆ। ਵਾਹ ਵਾਹ ਵਾਹ। ਤੇ ਇਹਦੇ ਚ ਦੱਸਿਆ ਗਿਆ ਕਿ ਅਕਸਰ ਜਦੋਂ ਅਸੀਂ ਧੀਆਂ ਭੈਣਾਂ ਦੇ ਨਾਤੇ ਕਰਨ ਲਈ ਨਿਕਲਨੇ ਆ ਤੇ ਬਹੁਤੀ ਵਾਰੀ ਘਰ ਤੇ ਬੜਾ ਚੰਗਾ ਲੱਭ ਜਾਂਦਾ ਹੈ। ਹਾਂਜੀ, ਖਾਂਦੇ ਪੀਂਦੇ ਹੁੰਦੇ ਨੇ, ਚੰਗੇ ਸਾਊ ਵੀ ਹੁੰਦੇ ਨੇ, ਸੁਚੱਜੇ ਵੀ ਹੁੰਦੇ ਨੇ, ਲੇਕਿਨ ਮੁੰਡਾ ਜਿਹੜਾ ਜਾਂ ਕੁੜੀ ਉਹ ਮਤਲਬ ਮੂੰਹ ਮੱਥੇ ਨਹੀਂ ਲੱਗਦੀ ਹੁੰਦੀ, ਜਾਂ ਕੋ ਕੱਦ ਕਾਠ ਵੱਲੋਂ ਛੋਟੀ, ਜਾਂ ਕੋ ਕੋਈ ਨੱਕ ਵਾਧਾ ਘਾਟਾ, ਹਾਂਜੀ, ਜਿਹੜਾ ਉਹਨਾਂ ਨੂੰ ਪਸੰਦ ਨਹੀਂ ਆਉਂਦਾ। ਔਰ ਇਸ ਵਜ੍ਹਾ ਨਾਲ ਫਿਰ ਇਹ ਅਖਾਣ ਬਣ ਗਿਆ ਕਿ ਕਈ ਵਾਰੀ ਅਸੀਂ ਮਤਲਬ ਇਹ ਵਰ ਲੱਭਣ ਟੁਰਨੇ ਆ ਤੇ ਵਰ ਤੇ ਲੱਭ ਜਾਂਦਾ, ਲੇਕਿਨ ਫਿਰ ਘਰ ਨਹੀਂ ਲੱਭਦਾ। ਯਾਨੀ ਕੁੜੀ ਜਾਂ ਮੁੰਡਾ ਜਿਹੜਾ ਅਸੀਂ ਵੇਖਣ ਗਏ ਉਹ ਤੇ ਬੜਾ ਸੋਹਣਾ ਲੱਭ ਗਿਆ, ਹਾਂਜੀ, ਤੇ ਮਤਲਬ ਇਹ ਵੇ ਕਿ ਲੇਕਿਨ ਉਹਨਾਂ ਦੀ ਮਾਲੀ ਹਾਲਤ ਜਿਹੜੀ ਆ ਕੋਈ ਚੰਗੀ ਨਹੀਂ। ਲੇਕਿਨ ਮਤਲਬ ਇੱਕ ਅਖਾਣ ਇਹਦੇ ਨਾਲ ਮਿਲਦਾ ਜੁਲਦਾ ਇਹ ਵੀ ਹੈ ਕਿ ਜੇ ਵਰ ਚੰਗਾ ਲੱਭ ਜਾਣਾ ਜੀ ਤੇ ਘਰ ਆਪੇ ਹੀ ਬਣ ਜਾਂਦਾ ਹੈ। ਹਾਂਜੀ, ਇਹ ਵੀ ਇੱਕ ਅਖਾਣ ਹੈ ਕਿ ਵਰ ਸਹੀ ਲੱਭ ਜਾਏ ਤੇ ਜਿਹੜਾ ਨਾ ਮਤਲਬ ਕਿ ਘਰ ਨੂੰ ਦੋਵੇਂ ਜੀ ਚ ਸੁਚੱਜੇ ਹੋਣ, ਸਮਝਦਾਰ ਹੋਣ, ਤਰੰਗਲੀਆਂ ਡਾਹ ਕੇ ਤੇ ਮਾਲ ਦੌਲਤ ਦੀ ਜ਼ਾਇਆ ਕਰਨ ਵਾਲੇ ਨਾ ਹੋਣ ਤੇ ਬੱਚਤ ਵੀ ਕਰਨ ਮੁਨਾਸਿਬ ਵੇਲੇ ਨਾਲ, ਤੇ ਉਹ ਆਪੇ ਹੀ ਘਰ ਬਣਾ ਲੈਣਗੇ। ਹਾਂਜੀ ਹਾਂਜੀ। ਲੋ ਜੀ ਪਿਆਰਿਓ, ਖਾਨ ਸੀ ਵੀ ਜੇ ਵਰ ਚੰਗਾ ਲੱਭ ਜਾਏ ਤੇ ਘਰ ਚੰਗਾ ਨਹੀਂ ਲੱਭਦਾ, ਤੇ ਜੇ ਘਰ ਚੰਗਾ ਲੱਭ ਜਾਏ ਤੇ ਕਿਸੇ ਵੇਲੇ ਫਿਰ ਵਰ ਚੰਗਾ ਨਹੀਂ ਲੱਭਦਾ। ਯਾਨੀ ਬੜੀ ਹੀ ਖੁਸ਼ਕਿਸਮਤੀ ਹੁੰਦੀ ਹੈ ਕਿ ਜਦੋਂ ਅਸੀਂ ਆਪਣੀ ਧੀ ਭੈਣ ਦੀ ਸ਼ਾਦੀ ਕਰਨ ਜਾਂਦੇ ਆ ਤੇ ਜੋੜ ਵੀ ਬਰਾਬਰ ਦਾ ਲੱਭ ਜਾਏ। ਮਸਲਨ ਮੈਂ ਆਪਣੇ ਪੁੱਤਰ ਦਾ ਵਿਆਹ ਕਰਨਾ ਹੈ ਤੇ ਮੇਰੇ ਬੱਚੇ ਦਾ ਕੱਦ 6 ਫੁੱਟ ਹੈ, ਤੇ ਚਲੋ 5 ਫੁੱਟ 4, 5 ਇੰਚ 6 ਇੰਚ ਬੱਚੀ ਜਿਹੜੀ ਹੈ ਉਹਦੀ ਤਲਾਸ਼ ਹੋਏਗੀ ਮੈਨੂੰ ਲਾਜ਼ਮੀ ਕਿ ਯਾਰ ਕਮ ਅਜ਼ ਕਮ ਬੱਚੀ ਜਿਹੜੀ ਹੈ ਚਲੋ ਬੇਟੇ ਨਾਲੋਂ ਕੋਈ 6 ਇੰਚ 7 ਇੰਚ ਛੋਟੀ ਹੋਏ। ਲੇਕਿਨ ਬਸਾ ਔਕਾਤ ਪਿਆਰਿਓ ਬੜੇ ਬੜੇ ਅੱਛੇ, ਬੜੇ ਖਾਨਦਾਨੀ, ਬੜੇ ਸ਼ੁਰਾਫਾ, ਨੇਕ ਸ਼ੋਹਰਤ ਘਰਾਣੇ ਤੇ ਮਿਲਦੇ ਨੇ, ਲੇਕਿਨ ਉਹਨਾਂ ਦੀ ਬੱਚੀਆਂ ਦੇ ਕੱਦ ਛੋਟੇ ਹੁੰਦੇ ਨੇ। ਧੀਆਂ ਸਾਡੀਆਂ ਅਕਸਰ ਜ਼ਿਆਦਾ ਐਡੀਆਂ ਲੰਮੇ ਕੱਦ ਦੀਆਂ ਨਹੀਂ ਹੁੰਦੀਆਂ। ਜ਼ਰਾ ਕੋ ਪਿੱਛੇ ਚਲੇ ਜਾਈਏ ਨਿਸਫ ਸਦੀ ਜਾਂ 30-40 ਸਾਲ ਪਹਿਲੇ ਤਾਂ ਮਾਸ਼ਾਅੱਲਾ ਸਾਡੀਆਂ ਧੀਆਂ ਭੈਣਾਂ ਮਾਵਾਂ ਵੀ ਬੜੀਆਂ ਬੜੀਆਂ ਕੱਦਾਵਰ ਹੁੰਦੀਆਂ ਸਨ। ਹੁਣ ਅੱਗੋਂ ਐਸਾ ਜ਼ਮਾਨਾ ਜਿਹੜਾ ਨਾ ਜੀ ਉਹ ਨਹੀਂ ਰਿਹਾ। ਸੋ ਅਰਜ਼ ਕਰ ਰਹੇ ਸਾਂ, ਬਾਜਵਾ ਸਾਹਿਬ ਵੀ ਇਹ ਪਾ ਫਰਮਾਉਂਦੇ ਸਨ ਕਿ ਬੜਾ ਹੀ ਖੁਸ਼ਕਿਸਮਤ ਘਰਾਨਾ ਹੁੰਦਾ ਹੈ ਜਿਹਨੂੰ ਅੱਗੋਂ ਘਰ ਵੀ ਉਹਨਾਂ ਦੀ ਮਰਜ਼ੀ ਦਾ, ਉਹਨਾਂ ਦੇ ਲੈਵਲ ਦਾ, ਉਹਨਾਂ ਦੇ ਮਰਤਬੇ ਦਾ ਮਿਲ ਜਾਏ, ਤੇ ਅੱਗੋਂ ਫਿਰ ਧੀ ਪੁੱਤਰ ਜਿਹਦਾ ਸਾਕ ਲੈਣ ਟੁਰੇ ਆ ਉਹਦਾ ਵੀ ਬਰਾਬਰ ਜੋੜ ਮਿਲ ਜਾਏ। ਨਹੀਂ ਤੇ ਬਹੁਤਾ ਦੇ ਇੰਝ ਹੀ ਵੇਖੀਦਾ ਵੀ ਕਿਤੇ ਸੋਹਣਿਆਂ ਦੇ ਵਸ ਪਏ ਕੋੜੇ ਤੇ ਕਿਤੇ ਹੂਰਾਂ ਨੂੰ ਬਖਸ਼ ਲਗੂਰ ਦਿੱਤਾ। ਇਹ ਅੱਲਾਹ ਪਾਕ ਦੀਆਂ ਸ਼ਾਨਾਂ ਨੇ। ਉਹ ਜੋੜ ਬਰਾਬਰ ਦਾ ਜਿਹੜਾ ਨਾ ਜੀ ਇਹ ਖਾਲ ਖਾਲ ਹੀ ਮਿਲਦਾ। ਪਿਆਰਿਓ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਵੇਲਾ ਮੁੱਕ ਗਿਆ। ਲਵਾਂਦੇ ਹੁਣ ਤੁਹਾਡੇ ਤੋਂ ਇਜਾਜ਼ਤ।
ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਉਹ ਚੱਲ ਮੇਲੇ ਨੂੰ ਚਲੀ। ਰੌਣਕ ਹੋ ਜਾਊ ਛੱਟ